ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਦੂਸਰੇ ਸੈਗਮੈਂਟ ਦੇ ਵਿੱਚ ਆਪਾਂ ਡਿਸਕਸ ਕੀਤਾ ਦਿਲਾ ਨੁਰੀਨ ਅਤੇ ਉਹਨਾਂ ਦੀ ਬੇਟੀ ਉਮਰ ਵਿਕਾਰ ਦੀ ਲਿਖਤ ਜੋ ਇਸ ਉੱਪਰ ਸੀ ਕਿ ਭਾਜਪਾ ਸ਼ਸ਼ੀ ਥਰੂਰ ਅਤੇ ਜਿਨ੍ਹਾਂ ਨੂੰ ਜੋਰੀ ਸੰਬੋਧਿਤ ਕੀਤੀ ਗਈ ਸੀ। ਇਹ ਲਿਖਤ ਆਪਾਂ ਤੁਹਾਡੇ ਨਾਲ ਡਾਕਟਰ ਸਾਹਿਬ ਨੇ ਸਾਂਝੀ ਕੀਤੀ ਹੈ। ਸੋ ਆਈ ਹੋਪ ਤੁਹਾਨੂੰ ਪਸੰਦ ਆਈ ਹੋਏਗੀ। ਹੁਣ ਆਪਾਂ ਜੋ ਅੱਜ ਦਾ ਜੋ ਥਰਡ ਵਾਲਾ ਇਸ਼ੂ ਹੈ ਉਸ ਉੱਪਰ ਆਪਾਂ ਡਿਸਕਸ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਜੁੜੇ ਰਹਿਣਾ, ਦੇਖਣ ਸੁਣਨ ਲਈ ਔਰ ਲਿਖਤਾਂ ਲਿਖਣ ਲਈ, ਮੈਸੇਜ ਭੇਜਣ ਲਈ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਇਸ ਵੇਲੇ ਬੀਜੇਪੀ ਦੀ ਹਕੂਮਤ ਜਿਸ ਨੂੰ ਆਰਐਸਐਸ ਹੈੱਡਕੁਆਰਟਰ ਨਾਗਪੁਰ ਤੋਂ ਚਲਾਇਆ ਜਾਂਦਾ ਹੈ ਜੀ, ਜੇ ਇਸ ਵੇਲੇ 1 ਬਿਲੀਅਨ 300 ਮਿਲੀਅਨ ਲੋਕਾਂ ਦੀ ਕਿਸਮਤ ਦਾ ਫੈਸਲਾ ਕਰਨ ਦਾ ਹੱਕ ਕਿਸੇ ਕੋਲ ਹੈ ਤਾਂ ਇੱਕ ਸ਼ਖਸ ਮੋਹਨ ਭਾਗਵਤ ਹੈ ਜਿਹੜਾ ਕਿ ਨਾਗਪੁਰ 'ਚ ਬੈਠ ਕੇ ਉਸ ਸ਼ੋਅ ਨੂੰ ਰਨ ਕਰਦਾ। 72 ਤੋਂ ਜ਼ਿਆਦਾ ਉਹਨਾਂ ਦੇ ਅੱਡ-ਅੱਡ ਜਿਹੜੇ ਨੇ ਸੰਗਠਨ ਨੇ ਜਿਹੜੇ ਅੱਡ-ਅੱਡ ਸ਼ੋਬਿਆਂ ਦੇ ਵਿੱਚ ਟੈਰਰ ਵੀ ਪੈਦਾ ਕਰਦੇ ਨੇ। ਭਾਵੇਂ ਬਜਰੰਗ ਦਲ ਹੈ, ਭਾਵੇਂ ਅਖਿਲ ਭਾਰਤੀ ਵਿਦਿਆਰਥੀ ਪਰਿਸ਼ਦ ਹੈ, ਸਟੂਡੈਂਟਸ ਮਜ਼ਦੂਰ ਦਲ ਹੈ, ਮੁਲਾਜ਼ਮਾਂ ਦੇ ਵਿੱਚ ਔਰ ਫੌਜੀਆਂ ਸਿੱਖਾਂ ਦੇ ਵਿੱਚ ਰਾਸ਼ਟਰੀ ਸਿੱਖ ਸੰਗਤ ਹੈ, ਮੁਸਲਮਾਨਾਂ ਦੇ ਵਿੱਚ ਵੀ ਅੱਡ-ਅੱਡ ਗਰੁੱਪ ਬਣਾਏ ਹੋਏ ਨੇ। ਮਿਲੀਅਨਸ ਆਫ ਮੈਂਬਰਸ ਨੇ ਇਸ ਦੇ। ਸੋ ਉਹ ਜਿਹੜਾ ਲੀਵਰ ਪੁੱਲ ਕਰਦਾ ਹੈ ਉਸੇ ਡਾਇਰੈਕਸ਼ਨ ਦੇ ਵਿੱਚ ਹੀ ਕੰਮ ਸ਼ੁਰੂ ਹੋ ਜਾਂਦਾ। ਔਰ ਇਸੇ ਤਰ੍ਹਾਂ ਉਹਨਾਂ ਨੇ ਜੁਡੀਸ਼ਰੀ ਵੀ ਸੁਪਰੀਮ ਕੋਰਟ ਤੋਂ ਲੈ ਕੇ ਥੱਲੜੇ ਲੈਵਲ ਦੇ ਜੱਜਾਂ ਤੱਕ ਉਸ ਦੇ ਵਿੱਚ ਆਪਣੇ ਬੰਦੇ ਪੈਕ ਕੀਤੇ ਨੇ। ਐਵੇਂ ਨਹੀਂ। ਔਰ ਤੁਸੀਂ ਟਾਈਮਿੰਗ ਸੈੱਟ ਕਰਨੀ ਦੇਖੋ, ਜੇ 9 ਨਵੰਬਰ ਨੂੰ ਕਰਤਾਰਪੁਰ ਸਾਹਿਬ ਦਾ ਉਦਘਾਟਨ ਹੋਣਾ ਹੈ, ਉਸ ਲਾਂਘੇ ਦਾ ਜਿਹੜਾ ਇੱਕ ਇੰਟਰਨੈਸ਼ਨਲ ਇਵੈਂਟ ਹੈ ਜਿਹਦੇ ਤੇ ਅਮਰੀਕਾ ਕਮੈਂਟ ਕਰ ਰਿਹਾ, ਸਟੇਟ ਡਿਪਾਰਟਮੈਂਟ, ਚਾਈਨੀਜ਼ ਫੋਰਨ ਮਿਨਿਸਟਰੀ ਕਰ ਰਹੀ ਹੈ, ਪਾਕਿਸਤਾਨ ਆਫ ਕੋਰਸ ਪ੍ਰਾਈਮ ਮਿਨਿਸਟਰ ਖੁਦ ਮੌਕੇ ਤੇ ਹੈ ਔਰ ਭਾਰਤੀ ਸੁਪਰੀਮ ਕੋਰਟ ਉਸ ਦਿਨ ਹੀ ਜਿਹੜਾ ਉਹ ਬਾਬਰੀ ਮਸਜਿਦ ਦਾ ਫੈਸਲਾ ਸੁਣਾਉਣ ਦਾ ਦਿਨ ਰੱਖਦਾ ਹੈ ਜਿਹੜਾ ਕਿ ਹਾਲਾਂ ਵੀਕਐਂਡ ਹੈ, ਯੂਜਲੀ ਅਦਾਲਤ ਦੇ ਵਿੱਚ ਨਹੀਂ ਹੁੰਦਾ। ਔਰ ਇਹ ਇਸ ਤਰ੍ਹਾਂ ਇੱਕ ਪਾਸਿਓਂ ਧਿਆਨ ਹਟਾਉਣ ਲਈ ਵੀ ਕਿ ਭਾਈ ਇੱਧਰੋਂ ਆਏਗਾ ਤੇ ਫਿਰ ਉੱਧਰ ਫੋਕਸ ਨਹੀਂ ਜਾਏਗਾ, ਦੂਸਰੇ ਪਾਸਿਓਂ ਮੈਸੇਜ ਵੀ ਦੇ ਰਹੇ ਨੇ ਕਿ ਤੁਸੀਂ ਜਿੰਨਾ ਮਰਜ਼ੀ ਸਿੱਖਾਂ ਨੂੰ ਜਿਹੜਾ ਉਹ ਪਲੀਜ਼ ਕਰਨ ਦੀ ਕੋਸ਼ਿਸ਼ ਕਰ ਲਓ, ਅਸੀਂ ਮੁਸਲਮਾਨਾਂ ਦਾ ਇੱਥੇ ਹਾਲ ਕਰਨਾ, ਤੁਹਾਡੀਆਂ ਮਸੀਤਾਂ ਵੀ ਤੁਹਾਡੇ ਕੋਲ ਨਹੀਂ ਰਹਿਣ ਦੇਣੀਆਂ। ਸੋ ਇਸੇ ਤਰ੍ਹਾਂ ਅਸੀਂ ਕਿਸੇ ਵੀ ਪਾਸੇ ਜੇ ਹੁਣ ਈਵਨ ਔਕਾਫ ਬੋਰਡ ਦੀਆਂ ਜਿਹਨੂੰ ਉਧਰ ਵਕਫ ਬੋਰਡ ਕਹਿੰਦੇ ਨੇ, ਯੂਪੀ ਦੇ ਵਿੱਚ ਦੂਸਰੀ ਥਾਵਾਂ ਤੇ ਜਿਹੜੀਆਂ ਉਹਨਾਂ ਦੀਆਂ ਇਮਾਰਤਾਂ ਨੇ, ਜਿਉਂ ਹੀ ਆਦਿੱਤਿਆਨਾਥ ਯੋਗੀ ਚੀਫ ਮਿਨਿਸਟਰ ਬਣਿਆ ਉਹਨੇ ਯਕੀਨੀ ਬਣਾਇਆ ਪਹਿਲੇ ਹਫਤੇ ਦੇ ਵਿੱਚ ਉਹਨਾਂ ਜਿਹੜੀਆਂ ਕਿ ਜਿਨ੍ਹਾਂ ਦੇ ਉੱਤੇ ਰੰਗ ਰੋਗਨ 6 ਮਹੀਨੇ ਪਹਿਲਾਂ ਹੀ ਹੋਇਆ ਸੀ ਉੱਥੇ ਜਾ ਕੇ ਭਗਵਾ ਰੰਗ ਸਾਰਿਆਂ ਤੇ ਕਰ ਦਿੱਤਾ ਤਾਂ ਕਿ ਬਿਲਕੁਲ ਕਲੀਅਰ ਹੋਏ ਕਿ ਭਾਵੇਂ ਇਹ ਵਕਫ ਬੋਰਡ ਮੁਸਲਮਾਨਾਂ ਦੀਆਂ ਮਸੀਤਾਂ ਜਾਂ ਲੈਫਟ ਓਵਰ ਪ੍ਰਾਪਰਟੀਜ਼ ਜਿਹੜੀਆਂ ਨੇ ਉਹਨਾਂ ਦੇ ਨੂੰ ਜਿਹੜਾ ਉਹ ਮੈਨੇਜ ਕਰਦਾ ਪਰ ਹੈ ਸਾਡੇ ਭਗਵੇ ਦੇ ਥੱਲੇ। ਇਸੇ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਮੀਡੀਆ ਦੀ ਗੱਲ ਅਕਸਰ ਹੁੰਦੀ ਹੈ ਕਿ ਉਹ ਤਾਂ ਉੱਪਰੋਂ ਥੱਲੇ ਤੱਕ ਬਿਲਕੁਲ ਉਸ ਦਾ ਭਗਵਾਕਰਨ ਕੀਤਾ। ਔਰ ਜਿਹੜੀਆਂ ਸੰਸਥਾਵਾਂ ਈਵਨ NGOs ਹੁਣ ਇਹਨਾਂ ਨੂੰ ਇਹ ਸੀ ਕਿ ਜਿਹੜਾ ਉੱਥੇ ਦੁਨੀਆ ਦੇ ਵਿੱਚ ਵਰਲਡ ਹੰਗਰ ਇੰਡੈਕਸ ਦੇ ਵਿੱਚ ਇਥੋਪੀਆ ਔਰ ਪਾਪੀ ਗਿਨੀ ਦੇ ਨਾਲ ਇਹਦਾ ਸ਼ੁਮਾਰ ਹੁੰਦਾ ਹੈ ਭਾਰਤ ਦਾ। ਔਰ ਇਹਨਾਂ ਨੇ ਦੇਖਿਆ ਕਿ ਵੀ ਇਹ ਜਿਹੜੀਆਂ ਬਾਹਰੋਂ ਆਉਂਦੀਆਂ ਨੇ NGOs ਇਹ ਫੀਡ ਕਰਦੀਆਂ, ਸਾਡੀ ਬਦਨਾਮੀ ਵੀ ਹੁੰਦੀ ਹੈ, ਪਲੱਸ ਜ਼ਾਹਰ ਹੈ ਉਹਨਾਂ 'ਚ ਈਸਾਈਅਤ ਦਾ ਪ੍ਰਭਾਵ ਵੀ ਹੁੰਦਾ। ਉਹਨਾਂ ਨੇ ਕਿੰਨੇ ਹਜ਼ਾਰ NGO ਜਿਹੜੀ ਹੈ ਉਹ ਇਰੈਲੇਵੈਂਟ ਕਰ ਦਿੱਤੀ ਕਿ ਜੀ ਤੁਹਾਡੇ ਲਾਇਸੈਂਸ ਲਿਆਓ, ਜਿਹੜੇ ਨਵਿਆਂ ਨੂੰ ਰੀਨਿਊ ਹੀ ਨਹੀਂ ਕੀਤੇ, ਐਕਸਪਾਇਰਡ। ਔਰ ਉਹਦੇ 'ਚ ਈਵਨ ਫੋਰਡ ਫਾਊਂਡੇਸ਼ਨ ਵਰਗੀਆਂ ਜਥੇਬੰਦੀਆਂ, ਗ੍ਰੀਨ ਜਿਹੜੀ ਦੁਨੀਆ ਦੇ ਵਿੱਚ ਐਨਵਾਇਰਨਮੈਂਟ ਨੂੰ ਲੈ ਕੇ ਗ੍ਰੀਨ ਪਾਰਟੀ ਬਹੁਤ ਸਾਰੇ ਮੁਲਕਾਂ 'ਚ ਹੈ, ਗ੍ਰੀਨ ਪੀਸ ਆਰਗੇਨਾਈਜੇਸ਼ਨ ਇਸ ਦੇ ਉੱਤੇ ਕੰਮ ਕਰਦੀ ਹੈ, ਉਹਨੂੰ ਇਰੈਲੇਵੈਂਟ ਬਣਾ ਦਿੱਤਾ। ਔਰ ਇਸੇ ਤਰ੍ਹਾਂ ਈਵਨ ਐਮਨੈਸਟੀ ਇੰਟਰਨੈਸ਼ਨਲ ਜਿਹਦਾ ਦੁਨੀਆ ਭਰ 'ਚ ਸਟੇਟਸ ਹੈ ਔਰ ਉਹਨਾਂ ਦੀਆਂ ਰਿਪੋਰਟਸ ਦੇ ਉੱਤੇ ਹਕੂਮਤਾਂ ਆਪਣੀਆਂ ਨੀਤੀਆਂ ਬਣਾਉਂਦੀਆਂ ਨੇ। ਜਦੋਂ ਹੀ ਕਸ਼ਮੀਰ ਦਾ ਮੁੱਦਾ ਆਰਟੀਕਲ 370 ਐਬਰੋਗੇਸ਼ਨ ਦਾ ਆਇਆ ਉਹਨਾਂ ਨੇ ਜ਼ਾਹਰ ਰਿਪੋਰਟਸ ਵੀ ਕੱਢੀਆਂ ਔਰ ਉਹਨਾਂ ਨੇ ਸਾਈਮਲਟੇਨੀਅਸਲੀ ਬੰਗਲੌਰ ਦੇ ਵਿੱਚ, ਦਿੱਲੀ ਦੇ ਵਿੱਚ ਐਮਨੈਸਟੀ ਇੰਟਰਨੈਸ਼ਨਲ ਦੇ ਦਫ਼ਤਰਾਂ ਦੇ ਉੱਤੇ ਛਾਪੇ ਮਾਰ ਕੇ ਉਹਨਾਂ ਨੂੰ ਮਨੀ ਲਾਂਡਰਿੰਗ ਦੇ ਵਿੱਚ ਕਿ ਜੀ ਇੰਨੇ ਲੱਖ ਰੁਪਈਆ ਆਇਆ ਜਾਂ ਇਹ ਆਇਆ, ਕਿੱਥੋਂ ਆਇਆ, ਕੀ ਤੁਸੀਂ ਕੇਸਾਂ 'ਚ ਹੀ ਉਲਝਾਣਾ ਹੈ, ਮੌਕਾ ਹੈ ਤੁਹਾਡੇ ਕੋਲ, ਤੁਸੀਂ ਬਣਾ ਕੇ ਕਿ ਵੀ ਜਿਹੜਾ ਉਹਨਾਂ ਨੂੰ ਤੁਸੀਂ ਫੰਕਸ਼ਨਲ ਨਾ ਹੋਣ ਦਿਓ। ਔਰ ਇਸੇ ਤਰੀਕੇ ਨਾਲ ਅਸੀਂ ਦੇਖ ਰਹੇ ਹਾਂ ਕਿ ਜਿਹੜਾ ਬਾਕੀ ਸਿੰਬੋਲਿਜ਼ਮ ਵੀ ਹੈ, ਜ਼ਾਹਰ ਹੈ ਬੀਜੇਪੀ ਦਾ ਜਿਹੜਾ ਚੋਣ ਸਿੰਬਲ ਹੈ ਉਹ ਕਮਲ ਦਾ ਫੁੱਲ ਹੈ
ਔਰ ਜਦੋਂ ਤੱਕ ਮੈਂ ਇਹ ਡਿਬੇਟ ਨਹੀਂ ਸੀ ਦੇਖੀ, ਮੈਨੂੰ ਵੀ ਨਹੀਂ ਸੀ ਇਹ ਪਤਾ ਕਿ ਭਾਰਤ ਦੇ ਵਿੱਚ ਜਿਹੜਾ ਇਹਨਾਂ ਨੇ ਨੈਸ਼ਨਲ ਫਲਾਵਰ ਡਿਕਲੇਅਰ ਕੀਤਾ ਹੋਇਆ ਹੈ ਉਹ ਲੋਟਸ ਫਲਾਵਰ ਹੈ, ਕਮਲ ਦਾ ਫੁੱਲ ਹੈ। ਹੁਣ ਦੇਖਣ ਵਾਲੀ ਗੱਲ ਇਹ ਹੈ ਕਿ ਵੀ ਇਹਦਾ ਮਤਲਬ ਇਹ ਹੈ ਕਿ ਜਿਹੜੇ ਸਿੰਬਲ ਨੇ, ਜ਼ਾਹਰ ਹੈ ਉਹ ਚੋਣ ਕਮਿਸ਼ਨ ਅਲਾਟ ਕਰਦਾ ਹੈ ਕਿ ਮੱਚ ਬਿਫੋਰ, ਜਦੋਂ ਅਸੀਂ ਇਹ ਗੱਲ ਕੀਤੀ ਕੱਲ ਦਾ ਸਾਡਾ ਪਹਿਲਾ ਸੈਗਮੈਂਟ ਸੀ ਕਿ ਭਾਰਤੀ ਏਜੰਸੀਆਂ ਨੇ ਕਿਵੇਂ ਕੋਇਲ ਵਾਂਗੂ ਆਪਣੇ ਆਂਡੇ ਜਿਹੜੀ ਹੈ ਉਹ ਬਿਲ ਬਤੌਰੀ ਕੌਣੀ ਦੇ ਆਲਣੇ 'ਚ ਦਿੱਤੇ ਹੋਏ ਸੀ, ਔਰ ਕਿਵੇਂ ਉਹ ਨਿਕਲ ਕੇ ਜਿਹੜੇ ਨੇ ਉਸ ਚੋਂ ਆਪਣੇ ਆਕਾਵਾਂ ਦੇ ਕੋਲ ਉੱਡ ਕੇ ਪਹੁੰਚ ਗਏ, ਕਿ ਕਿਵੇਂ ਉਹਨਾਂ ਨੇ ਈਵਨ 84 ਤੋਂ ਵੀ ਪਹਿਲਾਂ ਇਨਫਿਲਟ੍ਰੇਸ਼ਨ ਬਾਹਰਲੇ ਸਿੱਖਾਂ ਦੇ ਅਦਾਰਿਆਂ ਦੇ ਵਿੱਚ ਕੀਤੀ, ਔਰ ਕਿਵੇਂ ਉਹਦੇ 'ਚ ਉਹਨਾਂ ਨੇ ਜਿਹੜਾ 1985 ਦਾ 에ਅਰ ਇੰਡੀਆ ਡਿਜ਼ਾਸਟਰ ਕੱਢਿਆ ਜੀ, ਔਰ ਕਿਵੇਂ ਜਿਹੜਾ ਉਸ ਤੋਂ ਬਾਅਦ ਅਸੀਂ ਦੇਖਦੇ ਹਾਂ ਕਿ ਪਿਛਲੇ 30-35 ਸਾਲ 'ਚ ਇੱਦਾਂ ਦੇ ਲੋਕ ਜਿਹੜੇ ਸਿੱਖਾਂ ਦੇ ਡਾਇਸਪੋਰਾ ਲੀਡਰ ਬਣ ਕੇ ਉੱਭਰਦੇ ਰਹੇ ਜਾਂ ਉਭਾਰੇ ਗਏ, ਉਹ ਇਵੈਂਚੁਅਲੀ ਆਪਣੇ ਆਕਾਵਾਂ ਦੇ ਕੋਲ ਵਾਪਸ ਪਹੁੰਚ ਗਏ ਔਰ ਬੜੇ ਆਨਰ ਦੇ ਨਾਲ ਉਹਨਾਂ ਨੂੰ ਵੀਆਈਪੀ ਟ੍ਰੀਟਮੈਂਟ ਮਿਲ ਰਹੀ ਹੈ ਸਾਰੇ ਪਾਸੇ, ਕਿਉਂਕਿ ਮਿਸ਼ਨ ਵੈਲ ਅਕੰਪਲਿਸ਼ਡ ਦੇ ਤਹਿਤ। ਸੋ ਅਸੀਂ ਸਮਝਦੇ ਹਾਂ ਵੀ ਇਸੇ ਤਰੀਕੇ ਨਾਲ ਜਿੰਨੀਆਂ ਇੰਸਟੀਟਿਊਸ਼ਨਸ, ਜੁਡੀਸ਼ਰੀ ਦੀ ਗੱਲ ਤਾਂ ਹੁਣ ਸਾਹਮਣੇ ਹੀ ਆ ਗਈ, ਅਯੁੱਧਿਆ ਦਾ ਮੁੱਦਾ ਜਿਵੇਂ ਅਸੀਂ ਪਹਿਲੇ ਸੈਗਮੈਂਟ 'ਚ ਗੱਲ ਕਰਕੇ ਹਟੇ ਹਾਂ, ਈਵਨ ਕੋਈ ਕੇਸ ਜਿਹਦੇ 'ਚ ਭਾਵੇਂ ਕੁਝ ਵੀ ਨਾ ਹੋਏ, ਜਦੋਂ ਪੁਨਰ ਵਿਚਾਰ ਲਈ ਜਾਂ ਰੀਕਨਸੀਡਰ ਕਰਨ ਲਈ ਦਿੱਤਾ ਜਾਂਦਾ, ਭਾਵੇਂ ਉਹੀ ਜੱਜ ਕਰਦੇ ਨੇ, ਉਹ ਉਹਨੂੰ ਐਕਸੈਪਟ ਕਰਦੇ ਨੇ ਟੂ ਸ਼ੋ ਕਿ ਜੀ ਅਸੀਂ ਜਸਟਿਸ ਕੀਤਾ ਔਰ ਅਸੀਂ ਜੋ ਫੈਸਲਾ ਲਿਖਿਆ ਉਹਨੂੰ ਅਸੀਂ ਦੁਬਾਰਾ ਵੀ ਪੜ੍ਹਿਆ ਤੇ ਸਾਡਾ ਇਹੀ ਫੈਸਲਾ। ਬਹੁਤ ਵਾਰੀ ਉਹੀ ਰਹਿੰਦਾ ਫੈਸਲਾ, ਲੇਕਿਨ ਤੁਸੀਂ ਜੁਡੀਸ਼ਰੀ ਦੀ ਪ੍ਰੋ ਹਿੰਦੂ ਜਾਂ ਪ੍ਰੋ ਮੋਦੀ ਐਰੋਗੈਂਸ ਦੇਖੋ ਕਿ ਡਜ਼ਨਸ ਆਫ ਜਿਹੜੀਆਂ ਰੀਵਿਜ਼ਿਟ ਦੀਆਂ ਉਹਨੂੰ ਰਿਵਿਊ ਦੀਆਂ ਪੈਟੀਸ਼ਨ ਸੀ ਅਯੁੱਧਿਆ ਕੇਸ ਮਾਮਲੇ 'ਚ, ਸੁਪਰੀਮ ਕੋਰਟ ਨੇ ਕਿਹਾ ਨੋ ਨੀਡ ਫॉर ਇਟ, ਔਰ ਯੂਨੈਨਿਮਸਲੀ ਜਿਹੜੇ 5 ਜੱਜਾਂ ਦਾ ਔਰ ਜਿਹੜਾ ਫੈਸਲਾ ਦਿੱਤਾ ਸੀ ਉਹ ਵੀ ਯੂਨੈਨਿਮਸ, ਪੈਟੀਸ਼ਨਾਂ ਥਰੂ ਕੀਤੀਆਂ ਉਹ ਵੀ ਯੂਨੈਨਿਮਸ। ਹੁਣ ਇਸੇ ਤਰ੍ਹਾਂ ਇਹ ਗੱਲ ਪੁੱਛੀ ਜਾ ਸਕਦੀ ਹੈ ਕਿ ਵੀ ਜੇ ਕਮਲ ਦਾ ਫੁੱਲ ਜਿਹੜਾ ਹੈ ਇਹਨੂੰ ਨੈਸ਼ਨਲ ਫਲਾਵਰ ਡਿਕਲੇਅਰ ਕੀਤਾ ਹੋਇਆ ਸੀ ਤੇ ਇਲੈਕਸ਼ਨ ਕਮਿਸ਼ਨ ਨੇ 30 ਸਾਲ ਪਹਿਲਾਂ, ਕਿਉਂਕਿ ਭਾਰਤੀ ਜਨਤਾ ਪਾਰਟੀ ਤੋਂ ਪਹਿਲਾਂ ਭਾਰਤੀ ਜਨਸੰਘ ਹੁੰਦਾ ਸੀ, ਉਹਨਾਂ ਦਾ ਚੋਣ ਨਿਸ਼ਾਨ ਦੀਵਾ ਹੁੰਦਾ ਸੀ। ਜਦੋਂ ਜੈ ਪ੍ਰਕਾਸ਼ ਨਾਰਾਇਣ ਨੇ 70s ਦੇ ਵਿੱਚ ਟੋਟਲ ਕ੍ਰਾਂਤੀ ਦੇ ਨਾਂ ਥੱਲੇ ਪੂਰਨ ਕ੍ਰਾਂਤੀ, ਟੋਟਲ ਰੈਵੋਲੂਸ਼ਨ ਮੂਵਮੈਂਟ ਸ਼ੁਰੂ ਕੀਤੀ, ਬਿਹਾਰ 'ਚ ਯੂਨੀਵਰਸਿਟੀ ਸਟੂਡੈਂਟਸ ਬਾਹਰ ਨਿਕਲੇ, ਇੰਦਰਾ ਗਾਂਧੀ ਦੇ ਰਜੀਮ ਦੇ ਖਿਲਾਫ ਜ਼ਾਹਰਾ ਤੌਰ ਦੇ ਉੱਤੇ ਇੱਕ ਮੂਵਮੈਂਟ ਜ਼ੋਰ ਫੜੀ ਜਿਹਦੇ 'ਚ ਆਪੋਜੀਸ਼ਨ 13 ਛੋਟੀਆਂ ਸੀ, ਕਮਿਊਨਿਸਟ ਵੀ ਆ ਗਏ, ਅਕਾਲੀ ਵੀ ਰਲ ਗਏ, ਭਾਰਤੀ ਜਨਸੰਘ ਵੀ ਰਲ ਗਏ, ਔਰ ਉਹਨੇ ਐਸਾ ਇੱਕ ਵਾਰੀ ਇੱਕ ਸਟੇਜ ਤੇ ਲੋਕ ਬਾਹਰ ਨਿਕਲ ਆਏ ਕਿ ਇੰਦਰਾ ਗਾਂਧੀ ਨੇ ਐਮਰਜੈਂਸੀ ਲਾ ਦਿੱਤੀ ਉਸ ਨੂੰ ਦੱਬਣ ਦੇ ਲਈ, ਜੈ ਪ੍ਰਕਾਸ਼ ਨਾਰਾਇਣ ਨੂੰ ਵੀ ਅੰਦਰ ਦੇ ਦਿੱਤਾ ਚੁੱਕ ਕੇ। ਐਮਰਜੈਂਸੀ ਤੋਂ ਬਾਅਦ, ਐਮਰਜੈਂਸੀ ਦੇ ਦੌਰਾਨ ਇੰਦਰਾ ਗਾਂਧੀ ਨੇ ਇੰਟੈਲੀਜੈਂਸ ਵਾਲਿਆਂ ਬੰਦਿਆਂ ਤੋਂ ਸਰਵੇ ਕਰਾਇਆ, ਉਹਨਾਂ ਨੇ ਕਿਹਾ ਜੀ ਤੁਸੀਂ ਤਾਂ ਐਬਸੋਲੂਟ ਮੈਜੋਰਟੀ ਨਾਲ ਜਿੱਤ ਰਹੇ ਹੋ, ਲੋਕ ਤਾਂ ਬੜੇ ਖੁਸ਼ ਨੇ। ਐਮਰਜੈਂਸੀ ਉਹਨੇ ਤੋੜ ਦਿੱਤੀ, ਦੁਬਾਰਾ ਚੋਣਾਂ ਕਰਵਾ ਦਿੱਤੀਆਂ, ਉਹਦੇ 'ਚ ਕਾਂਗਰਸ ਬੜੀ ਬੁਰੀ ਤਰ੍ਹਾਂ ਹਾਰੀ, ਇੰਦਰਾ ਗਾਂਧੀ ਆਪਣੀ ਸੀਟ ਵੀ ਜਿਹੜੀ ਹੈ ਰਾਏ ਬਰੇਲੀ ਤੋਂ ਹਾਰ ਗਏ, ਔਰ ਜਿਹੜੀ ਪਹਿਲੀ ਕੋਲੀਸ਼ਨ ਗਵਰਨਮੈਂਟ ਜਿਹੜੀ ਜੈ ਪ੍ਰਕਾਸ਼ ਨਾਰਾਇਣ ਦੀ ਸਰਕਰਦਗੀ ਜਾਂ ਉਹਦੀ ਸਰਪ੍ਰਸਤੀ ਥੱਲੇ ਬਣੀ, ਜਿਹਦੇ 'ਚ ਮੁਰਾਰਜੀ ਦੇਸਾਈ ਇੱਕ ਹੋਰ ਜਿਹੜਾ ਗਾਂਧੀਅਨ ਉਹ ਪ੍ਰਧਾਨ ਮੰਤਰੀ ਬਣ ਗਿਆ, ਔਰ ਭਾਰਤੀ ਜਨਸੰਘ ਵੀ ਉਸ ਹਕੂਮਤ ਦੇ ਵਿੱਚ ਸ਼ਾਮਲ ਹੋਇਆ। ਅਟਲ ਬਿਹਾਰੀ ਵਾਜਪਾਈ ਜਿਹੜਾ ਬਾਅਦ ਪ੍ਰਧਾਨ ਮੰਤਰੀ ਬਣਿਆ, ਦੇਸਾਈ ਦੇ ਵੇਲੇ ਫੋਰਨ ਮਿਨਿਸਟਰ ਬਣਿਆ। ਸੋ ਕੁੱਲ ਮਿਲਾ ਕੇ ਉਹ ਬੀਜੇਪੀ ਨੂੰ, ਉਹਦਾ ਨਾਂ ਭਾਰਤੀ ਜਨਤਾ ਪਾਰਟੀ ਸੀ ਜਿਹੜੀ ਮੁਰਾਰਜੀ ਦੇਸਾਈ ਦੇ ਥੱਲੇ ਜਿਨ੍ਹਾਂ ਨੇ ਚੋਣਾਂ ਲੜੀਆਂ ਸਾਰੇ ਪਾਸੇ। ਫਿਰ ਕਿਵੇਂ ਬੀਜੇਪੀ ਨੇ ਰਿਜ਼ਰਵੇਸ਼ਨ ਦੇ ਮੁੱਦੇ ਦੇ ਉੱਤੇ, ਕਿਉਂਕਿ ਜਿਹੜੀ ਰਿਜ਼ਰਵੇਸ਼ਨ ਮੰਡਲ ਕਮਿਸ਼ਨ ਜਿਹੜਾ ਕਾਂਗਰਸ ਨੇ ਬਣਾਇਆ ਸੀ, ਔਰ ਮੰਡਲ ਕਮਿਸ਼ਨ ਨੇ 26% ਰਿਜ਼ਰਵੇਸ਼ਨ OBC ਦੇ ਲਈ, ਅਦਰ ਬੈਕਵਰਡ ਕਲਾਸਿਸ, ਕਿਉਂਕਿ ਭਾਰਤੀ ਕਨਸਟੀਟਿਊਸ਼ਨ ਦੇ ਵਿੱਚ ਸ਼ਡਿਊਲ ਕਾਸਟ ਲਈ ਰਿਜ਼ਰਵੇਸ਼ਨ ਹੈ, ਸ਼ਡਿਊਲ ਟ੍ਰਾਈਬਸ ਲਈ ਹੈ, ਗਿਣਤੀ ਕੀਤੀ ਹੋਈ ਹੈ ਕਿਹੜੇ ਕਾਸਟਾਂ ਨੇ ਸ਼ਡਿਊਲ ਤੇ ਕਿਹੜੀਆਂ ਟ੍ਰਾਈਬ ਨੇ, ਔਰ ਬੈਕਵਰਡ ਕਲਾਸਿਸ ਲਈ ਹੈ। ਔਰ ਮੰਡਲ ਕਮਿਸ਼ਨ ਨੇ ਅੱਗੋਂ ਕਈ 100 ਅਦਰ ਬੈਕਵਰਡ ਕਲਾਸਿਸ ਆਇਡੈਂਟੀਫਾਈ ਕੀਤੀਆਂ ਕਿ ਉਹਨਾਂ ਦੀ ਵੀ ਰਿਜ਼ਰਵੇਸ਼ਨ ਹੋਣੀ ਚਾਹੀਦੀ ਹੈ। ਨਤੀਜੇ ਦੇ ਤੌਰ ਤੇ ਜਿਹੜਾ ਉਹ ਮੰਡਲ ਕਮਿਸ਼ਨ ਰਿਪੋਰਟ VP ਸਿੰਘ ਨੇ ਲਾਗੂ ਕਰ ਦਿੱਤੀ। ਹੁਣ ਇਹ ਜਿਹੜਾ ਬ੍ਰਾਹਮਣਵਾਦ ਜਿਹੜਾ ਬੀਜੇਪੀ ਜਿਹੜਾ ਉਸ ਮਨੂ ਸਮ੍ਰਿਤੀ ਨੂੰ ਲਿਆਉਣਾ ਚਾਹੁੰਦੀ ਹੈ, ਜ਼ਾਹਰਾ ਤੌਰ ਤੇ ਉਹਨਾਂ ਨੂੰ ਬਹੁਤ ਤਕਲੀਫ ਹੋਈ ਇਸ ਦੀ। ਉਹਨਾਂ ਨੇ ਆਪ ਹੀ ਫੜ ਕੇ ਇੱਕ ਦੋ ਮੁੰਡਿਆਂ ਨੂੰ ਅੱਗ ਲਾ ਦਿੱਤੀ,
ਔਰ ਇਹ ਕਹਤੇ ਜੀ ਇਹ ਤਾਂ ਅਗਨੀ ਦਾਹ ਕਰ ਰਹੇ ਨੇ ਇਹਦੇ ਰਿਜ਼ਰਵੇਸ਼ਨ ਦੇ ਖਿਲਾਫ। ਜੀ ਵੀਪੀ ਸਿੰਘ ਦੀ ਜਿਹੜੀ ਵੀਪੀ ਸਿੰਘ ਦੀ ਸਰਕਾਰ ਤੱਕ ਪਹੁੰਚਦੇ ਆ, ਕਿਉਂਕਿ ਇਹ ਦਸਾਈ ਦੀ ਸਰਕਾਰ ਤਾਂ ਪਹਿਲਾਂ ਹੀ ਡਿਫਰੈਂਟ ਮੁੱਦੇ ਦੇ ਉੱਤੇ ਤੋੜ ਦਿੱਤੀ ਸੀ। ਵੀਪੀ ਸਿੰਘ ਦੀ ਸਰਕਾਰ ਵੀ ਜਿਹੜੀ ਹੈ ਉਹ ਰਿਜ਼ਰਵੇਸ਼ਨ ਦੇ ਮੁੱਦੇ ਤੇ ਜਿਹੜੀ ਆ ਉਹ ਤੋੜ ਦਿੱਤੀ ਗਈ। ਉਦੋਂ ਤੱਕ ਇਹਨਾਂ ਨੇ ਭਾਰਤੀ ਜਨਤਾ ਪਾਰਟੀ ਦਾ ਟਾਈਟਲ ਫਿਰ ਆਪਣੇ ਲਈ ਲੈ ਲਿਆ, ਬਾਕੀ ਤਾਂ ਉਦੋਂ ਦੀ ਇਹ ਬੀਜੇਪੀ ਬਣੀ। ਸੋ ਜ਼ਾਹਰ ਹੈ ਕਿ ਭਾਰਤੀ ਜਨਤਾ ਪਾਰਟੀ ਨੂੰ ਕਮਲ ਦੇ ਫੁੱਲ ਦਾ ਈਵਨ ਇਲੈਕਸ਼ਨ ਸਿੰਬਲ ਦੇਣਾ ਉਦੋਂ ਜਿਹੜਾ ਫਿਰ ਇਹਨਾਂ ਨੇ ਕੰਟੀਨਿਊਸ ਰੱਖਿਆ, ਜੀ ਇਹਦੀ ਕੀ ਲੌਜੀਕ ਬਣਦੀ ਹੈ ਜਾਂ ਇਹਦਾ ਕੀ ਹੈ? ਪਰਫੈਕਟ ਇਹ ਹੈ ਕਿ ਇਹ ਗੱਲ ਹੁਣ ਜਦੋਂ ਕਿ ਕੇਰਲਾ ਦੇ ਵਿੱਚ ਇਹ ਗੱਲ ਸਾਹਮਣੇ ਆਈ ਕਿ ਜਿਹੜੇ ਇੰਡੀਅਨ ਪਾਸਪੋਰਟ ਉੱਥੇ ਦਿੱਤੇ ਜਾ ਰਹੇ ਨੇ ਉਹਨਾਂ ਦੇ ਵਿੱਚ ਤਾਂ ਕਮਲ ਦੇ ਫੁੱਲ ਦਾ ਇਨਸਿਗਨੀਆ ਲਾਇਆ ਹੋਇਆ, ਔਰ ਪਾਰਲੀਮੈਂਟ ਦੇ ਵਿੱਚ ਇਸ ਦੇ ਉੱਤੇ ਬੜਾ ਰੌਲਾ ਪਾਇਆ ਕਾਂਗਰਸ ਨੇ। ਔਰ ਇਹਨਾਂ ਨੇ ਇਹ ਕਿਹਾ ਕਿ ਜੀ ਇਹ ਜਿਹੜਾ ਤੁਸੀਂ ਕਮਲ ਦਾ ਫੁੱਲ, ਇਹਦਾ ਮਤਲਬ ਇਹ ਹੈ ਕਿ ਵੀ ਹੁਣ ਵਨ ਪਾਰਟੀ ਰੂਲ ਹੋ ਗਿਆ ਇੰਡੀਆ 'ਚ, ਬੀਜੇਪੀ ਦੀ ਸਰਕਾਰ ਹੈ ਤੇ ਜਿੰਨੇ ਸਰਕਾਰੀ ਦਸਤਾਵੇਜ਼ ਨੇ ਉਹਨਾਂ ਦੇ ਉੱਤੇ ਬੀਜੇਪੀ ਦਾ ਸਾਈਨ ਹੋਏਗਾ, ਕਮਲ ਦਾ ਫੁੱਲ ਹੋਏਗਾ, ਜੀ ਕਿਉਂਕਿ ਉਹਨਾਂ ਦੀ ਹੁਣ ਸਰਕਾਰ ਹੈ ਔਰ ਸਾਰੇ ਜਿਹੜੇ ਸਰਕਾਰੀ ਦਸਤਾਵੇਜ਼ ਵੀ ਇਹ ਤੇ ਹੀ ਹੋਣਗੇ। ਤੇ ਉਹਨਾਂ ਦੀ ਫੋਰਨ ਮਿਨਿਸਟਰੀ ਕਹਿ ਰਹੀ ਨਹੀਂ ਨਹੀਂ ਇਹ ਤਾਂ ਜੀ ਅਸੀਂ ਸ਼ੁਰੂ ਕੀਤਾ ਹੈ, ਚੇਂਜ ਹੋਣਗੇ, ਅਸੀਂ ਪਹਿਲਾਂ ਕਮਲ ਦਾ ਫੁੱਲ ਸਾਡਾ ਨੈਸ਼ਨਲ ਫਲਾਵਰ ਹੈ ਇਸ ਲਈ ਲਿਆਂਦਾ ਹੈ, ਫਿਰ ਅਸੀਂ ਸਾਡਾ ਨੈਸ਼ਨਲ ਐਨੀਮਲ ਹੈ, ਮੋਰ ਦਾ ਆ ਜਾਏਗਾ, ਕੋਈ ਹੋਰ ਆ ਜਾਏਗਾ, ਫਿਰ ਗਾਂ ਮਾਤਾ ਆ ਜਾਏਗੀ। ਸੋ ਉਹਨਾਂ ਨੇ ਨੈਸ਼ਨਲ ਲਿਆਣੇ ਨੇ ਔਰ ਫਿਰ ਮੋਦੀ ਆ ਜਾਏਗਾ ਕਿਉਂਕਿ ਇਹਨੂੰ ਵੀ ਸ਼ਹੀਦ ਬਣਾ ਦੇਣਾ, ਗੁੜਸੇ ਆ ਜਾਏਗਾ। ਸੋ ਕੁੱਲ ਮਿਲਾ ਕੇ ਜਦੋਂ ਇਹ ਅਸੀਂ ਕਹਿੰਦੇ ਹਾਂ ਰਿਪੀਟਡਲੀ ਕਿ ਵੀ ਹੁਣ ਸਿਰਫ ਕਨਸਟੀਟਿਊਸ਼ਨ ਦੇ ਵਿੱਚ ਉਹਨੂੰ ਬਦਲਣਾ, ਹਿੰਦੂ ਰਾਸ਼ਟਰ ਐਲਾਨਣਾ ਹੀ ਹੈ, ਆਲਰੇਡੀ ਬਾਕੀ ਸਾਰੀਆਂ ਅਲਾਮਤਾਂ ਜਿਹੜੀਆਂ ਨੇ ਉਹ ਹਿੰਦੂ ਰਾਸ਼ਟਰ ਵਾਲੀਆਂ ਜਿਹੜੀਆਂ ਹੈ ਉਹ ਉਹਨਾਂ ਨੇ ਇੰਪਲੀਮੈਂਟ ਕਰ ਦਿੱਤੀਆਂ। ਉਸੇ ਤਰ੍ਹਾਂ ਦਾ ਹੀ ਉਹ ਉਹਨਾਂ ਦਾ ਸਾਰਾ ਵਰਤਾਰਾ ਹੁੰਦਾ ਹੈ। ਔਰ ਇਹਨਾਂ ਦਾ ਉਹ ਜਿਹੜਾ ਰਾਜਨਾਥ ਸਿੰਘ ਡਿਫੈਂਸ ਮਿਨਿਸਟਰ ਰਫੇਲ ਜਹਾਜ਼ ਲੈਣ ਲਈ ਫਰਾਂਸ 'ਚ ਆਇਆ, ਜੀ ਸੋ ਉੱਥੇ ਤੁਸੀਂ ਦੇਖਿਆ ਕਿਵੇਂ ਉਹਨੇ ਗੰਢਾ ਵੀ ਬੰਨਿਆ, ਕਿਵੇਂ ਨਾਰੀਅਲ ਵੀ ਤੋੜਿਆ, ਨੱਕ ਵੀ ਰਗੜਿਆ, ਉੱਥੇ ਕੁਝ ਹੋਰ ਵੀ ਕੀਤਾ। ਜੀ ਔਰ ਰਫੇਲ ਨੇ ਉਹਨੂੰ ਕਿਹਾ ਵੀ ਤੂੰ ਸਾਡੀ ਹਿਫਾਜ਼ਤ ਕਰੀ, ਤੇਰੀ ਪੂਜਾ ਵੀ ਕਰਦੇ ਹਾਂ ਅਸੀਂ। ਸੋ ਹੋਰ ਧਰਮ ਕੀ ਹੋਣ ਦਾ ਮਤਲਬ ਇਹ ਹੈ ਵੀ ਆਲਰੇਡੀ ਹੁਣ ਭਾਰਤ ਦੇ ਵਿੱਚ ਇਹ ਤਾਂ ਕੋਈ ਹਿੰਦੂ ਧਰਮ ਤਾਂ ਕੋਈ ਨੈਸ਼ਨਲ ਧਰਮ ਨਹੀਂ ਐਲਾਨਿਆ ਹੋਇਆ, ਬਾਕੀਆਂ ਦੀ ਕੋਈ ਪੂਜਾ ਨਹੀਂ ਹੋਈ। ਸੋ ਕੁੱਲ ਮਿਲਾ ਕੇ ਅਸੀਂ ਇਹ ਸਮਝਦੇ ਹਾਂ ਵੀ ਆਲਰੇਡੀ ਹਿੰਦੂ ਰਾਸ਼ਟਰ ਉਹਨਾਂ ਨੇ ਬਣਾ ਦਿੱਤਾ ਹੈ। ਬਿਲਕੁਲ ਹੁਣ ਅਸੀਂ ਮਾਈਕ ਤੁਹਾਡੇ ਵਾਲੇ ਕਰਦੇ ਹਾਂ। ਜੀ ਰਿੰਕੂ ਵਰਿੰਦਰ ਸਿੰਘ ਜੀ ਸਾਨੂੰ ਲਿਖਦੇ ਨੇ ਪਹਿਲੇ ਇਸ਼ੂ ਦੇ ਉੱਪਰ, ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ ਤੇ ਨੀਲਮ ਕੌਰ ਜੀ, ਇਹਨਾਂ ਦੇ ਰੋਲੇ ਵਿੱਚ ਨੁਕਸਾਨ ਟਰੱਕਾਂ ਵਾਲਿਆਂ ਨੂੰ ਹੀ ਹੁੰਦਾ ਹੈ, ਮੰਦੀ ਪਈ ਹੋਈ ਹੈ, ਇਸ ਬਾਰੇ ਕੋਈ ਨਹੀਂ ਸੋਚਦਾ। ਜਿੱਦਾਂ ਕਸ਼ਮੀਰ ਮੁੱਦੇ ਤੇ ਆਪਾਂ ਗੱਲਬਾਤ ਕੀਤੀ, ਬਹੁਤ ਬੁਰਾ ਹਾਲ ਹੈ। ਬਾਦ ਸਿੰਘ ਜੀ ਲਿਖਦੇ ਨੇ ਕਿ ਸਿੱਖ ਕੌਮ ਹੁਣ ਤਿਆਰ ਹੋ ਜਾਵੇ, ਆਜ਼ਾਦੀ दूर नहीं 2020। और निवास चौधरी जी सा लिखते हैं डॉक्टर साहब आपको और आपके चाहने वालों सब भाई बहनों को सलाम अदाब ने लिखा है। और TV 84 दुनिया की हर मजलूम की आवाज़ है। और डॉक्टर अमरजीत बहुत खरे इंसान है, 5 साल से सुन रहा हूँ, एक भी बात आपकी खिलाफे वाकया नहीं दिखी। कश्मीर को जितना आपने दिल से लाया है इतना किसी भी पाकिस्तान के कश्मीर के मामे चाचे ने नहीं महसूस किया। आपको सलाम, कश्मीर और खालिस्तान जिंदाबाद उन्होंने लिखा है। कहते आपकी सच्चाई को सलाम उन्होंने लिखा है। ਨਿਵਾਜ਼ਿਸ਼ ਬਹੁਤ ਮਿਹਰਬਾਨੀ ਜੀ ਗੋਲਾ ਸਿੰਘ ਲਿਖਦੇ ਨੇ ਦੁਨੀਆ ਦੇ ਦੇਸ਼ ਤਰੱਕੀ ਕਰਨ ਦੀ ਸੋਚਦੇ ਮੋਦੀ ਅਤੇ RSS ਵਾਲੇ ਇੰਡੀਆ ਨੂੰ 5-7 ਹਜ਼ਾਰ ਸਾਲ ਪਿੱਛੇ ਖੋਤੇ ਰੇੜਿਆਂ ਵਾਲੇ ਜ਼ਮਾਨੇ ਵਿੱਚ ਲੈ ਕੇ ਜਾਣਾ ਚਾਹੁੰਦੇ ਨੇ। ਸੋ ਮਨਜੀਤ ਸਿੰਘ ਮਠਾਰੋ ਜੀ ਲਿਖਦੇ ਨੇ ਕਿ ਖਾਲਸਾ ਸੱਚ ਦੀ ਜਿੱਤ ਹੈ। ਔਰ ਬਲਵਿੰਦਰ ਸਿੰਘ ਲਿਖਦੇ ਨੇ ਵੌਇਸ ਆਫ ਟਰੂਥ। ਐਂਡ ਮਨਜੀਤ ਸਿੰਘ ਮਠਾਰੂ ਫਿਰ ਦੁਬਾਰਾ ਲਿਖਦੇ ਨੇ ਖਾਲਸਾ ਜ਼ਿੰਦਾਬਾਦ। ਐਂਡ ਕੁਲਦੀਪ ਸਿੰਘ ਫਤਿਹ ਬੁਲਾਉਂਦੇ ਨੇ ਔਰ ਰਜਵਿੰਦਰ ਸਿੰਘ ਜੀ ਵੀ ਫਤਿਹ ਬੁਲਾਉਂਦੇ ਨੇ। ਐਂਡ ਦਵਿੰਦਰ ਸਿੰਘ ਭਾਊ ਲਿਖਦੇ ਨੇ ਸਹੀ ਕਿਹਾ ਜੀ। ਐਂਡ ਬਾਦ ਸਿੰਘ ਜੀ ਫਤਿਹ ਬੁਲਾਉਂਦੇ ਨੇ। ਭੁਪਿੰਦਰ ਸਿੰਘ ਜੀ ਕਹਿੰਦੇ ਨੇ ਕਿ ਬਰਤਾਨੀਆ 'ਚ ਵੀ ਡਾਕਟਰ ਸਾਹਿਬ ਕੰਜ਼ਰਵੇਟਿਵ ਵਾਪਸ ਆ ਰਹੇ ਨੇ, ਇਹਦੇ ਬਾਰੇ ਜ਼ਰੂਰ ਦੱਸਿਓ। ਅਸੀਂ ਆਲਰੇਡੀ ਜ਼ਿਕਰ ਕੀਤਾ ਹੈ, ਮੇਰਾ ਖਿਆਲ ਹੈ ਕਿਉਂਕਿ ਅਸੀਂ ਇਸੇ ਸੈਗਮੈਂਟ 'ਚ ਰੂਹਾਨੀਅਤ ਦਾ ਸੈਗਮੈਂਟ ਵੀ ਲੈਣਾ ਜੀ। ਮੈਂ ਥੋੜਾ ਜਿਹਾ YouTube ਦੇ ਮੈਸੇਜ ਤਾਰਿਕ ਅਹਿਮਦ ਲਿਖਦੇ ਨੇ ਯੂਗੋਸਲਾਵੀਆ ਵਾਸ ਮਲਟੀ ਐਥਨਿਕ ਕੰਟਰੀ ਜਸਟ ਲਾਈਕ ਇੰਡੀਆ ਐਂਡ USSR ਐਜ਼ ਵੈਲ and it has no common but history, language, religion and race।
ਕਿ ਉਹਨਾਂ ਦਾ ਕੁਝ ਵੀ ਕਾਮਨ ਨਹੀਂ ਸੀ, ਮਲਟੀ ਐਥਨਿਕ ਸੀ। ਔਰ ਜੀ। ਜਿਵੇਂ ਸੋਵੀਅਤ ਯੂਨੀਅਨ ਔਰ ਯੂਗੋਸਲਾਵੀਆ ਤਾਰ ਹੋਇਆ, ਬਿਲਕੁਲ ਇਸੇ ਤਰ੍ਹਾਂ ਖਰਬੂਜ਼ੇ ਦੀਆਂ ਖਖੜੀਆਂ ਵਾਂਗ ਭਾਰਤ ਵੀ ਉਸੇ ਡਾਇਰੈਕਸ਼ਨ ਜਾ ਰਿਹਾ। ਰਜਿੰਦਰ ਸਿੰਘ ਲਿਖਦੇ ਨੇ ਕਿ ਆਈ ਵਰਕ ਐਟ ਕਾਸਟਕੋ ਇਨ ਕਸਟਮਰ ਸਰਵਿਸ ਡਿਪਾਰਟਮੈਂਟ। ਸਰਪ੍ਰਾਈਜ਼ਿੰਗਲੀ ਐਂਡ ਫਾਈਨਲੀ Hindu customers members are also saying there is no future of Gandhastan. ਬਾਹਰ ਬੈਠਿਆਂ ਨੂੰ ਥੋੜੇ ਬਹੁਤ ਨੂੰ ਸਮਝ ਆ ਰਿਹਾ, ਬਟ ਤੁਸੀਂ ਦੇਖੋ ਰੌਡੀ ਮੌਡੀ ਉੱਥੇ ਕਿਵੇਂ ਇਕੱਠੇ ਹੋ ਕੇ ਚੀਖਾਂ ਮਾਰ ਰਹੇ ਸੀ ਜਦੋਂ ਆਰਟੀਕਲ 370 ਐਬਰੋਗੇਟ ਦੀ ਗੱਲ ਕੀਤੀ, ਸਾਰੇ ਸਟੈਂਡਿੰਗ ਓਵੇਸ਼ਨ ਦੇ ਰਹੇ ਸੀ। ਜੀ तो ਜਿਹੜੇ ਉਹਨਾਂ ਚੋਂ ਨੌਨ ਗੁਜਰਾਤੀ ਨੇ, ਕੋਈ ਤਾਮਿਲ ਹੈ, ਕੋਈ ਤੇਲਗੂ, ਕੋਈ ਦੂਜੇ ਹੈ ਸਾਊਥ ਦੇ, ਉਹ ਸਮਝਦੇ ਨੇ। ਲੇਕਿਨ ਇਹ ਨਾਰਥ ਵਾਲੇ ਔਰ ਗੁਜਰਾਤੀ ਇਹ ਪੂਰੇ ਭੂਤਰੇ ਹੋਏ ਨੇ ਕਿ ਜੀ ਹਮਾਰਾ ਮੋਦੀ, ਹਮਾਰਾ ਅਮਿਤ ਸ਼ਾਹ। ਜੀ और सिकंदर सिंह कुलार, वीर भूपिंदर कुंडलास, अजहर अहमद, रजब अली भट्टी, सैयद हुसैन लिखते हैं यू आर एब्सोल्युटली राइट डॉक्टर अमरजीत सिंह साहब एंड आई लव यू योर bravery, wisdom and excellent analysis about India, Pakistan, Kashmir and Khalistan. Love you and your program. बहुत बहुत So शुक्रिया nice, सैयद हुसैन जी। और another cliche तो लिखते हैं peoples may choose to look the other way but they can never deny what happened in 84। ਜ਼ਾਹਰ ਹੈ ਕਿ ਇਹ ਕਦੇ ਵੀ ਜਿਹੜਾ ਇਹਨੂੰ ਭੁਲਾਇਆ ਨਹੀਂ ਜਾ ਸਕਦਾ, ਨਾ ਹੀ ਇਸ ਨੂੰ ਇਗਨੋਰ ਕੀਤਾ ਜਾ ਸਕਦਾ। ਜੀ ਔਰ ਜ਼ੁਲਫਿਕਾਰ ਸਾਡੀ ਲੰਮੀ ਜ਼ਿੰਦਗੀ ਦੀ ਕਾਮਨਾ ਕਰਦੇ ਨੇ, ਬਹੁਤ ਸ਼ੁਕਰੀਆ। फैज़ अनवर कहते हैं लव यू डॉक्टर साहब, मैं आपको रोज़ सुनता हूँ। मौलाना अबुल कलम आज़ाद और ख़ान अब्दुल गफ़ार खान पंडित जी की मकारी के को ना समझ सके। ज़ाहिर है वो पठान भी दे गांधी के पिछे लगे सी, मास्टर तारा सिंह भी लैके लगे सी, जी और मौलाना अबुल कलम आज़ाद भी। बिल्कुल। और फैज़ अनवर लिखते हैं कि आई एम फ्राम लखनऊ। फिर जुल्फ़िकार सर आई कांट अंडरस्टैंड व्हाई नॉट इंडियन मुस्लिम स्टैंड फॉर देयर ओन राइट्स, व्हाट इज़ बिहाइंड एंड व्हाई नॉट दे वेक अप। जी जुल्फ़िकार साहब, खौफ, डर बिल्कुल ਇੰਨਾ ਕੁ ਡਰਾ ਦਿੱਤਾ ਹੈ ਭਾਰਤ ਸਵਾਏ ਕਸ਼ਮੀਰੀ ਮੁਸਲਮਾਨਾਂ ਨੂੰ ਛੱਡ ਕੇ, ਜਿਹੜੇ ਖੜੇ ਨੇ ਲੜ ਰਹੇ ਨੇ 72 ਸਾਲ ਤੋਂ ਲੜ ਰਹੇ ਨੇ, ਬਾਕੀ ਜਿਹੜੇ ਨੇ ਉਹਨਾਂ ਨੇ ਖੌਫ ਪੈਦਾ ਕਰ ਦਿੱਤਾ ਹੈ ਕਿ ਸਾਡੇ ਨਾਲ ਇਵੇਂ ਹੀ ਹੋਣਾ ਹੈ। ਔਰ ਵੀ ਰਜਿੰਦਰ ਸਿੰਘ ਲਿਖਦੇ ਨੇ ਬੀਇੰਗ ਏ ਕੈਨੇਡੀਅਨ ਖਾਲਿਸਤਾਨੀ ਐਂਡ ਅਬਵ ਆਲ ਏ ਸਿੱਖ ਆਈ ਕਰਾਈ ਐਵਰੀ ਡੇ, in fact every moment for Kashmiris, but surprisingly my own sisters living in New Delhi, Gandhastan, feel nothing for Kashmiris. I don't know why। ਅਸੀਂ ਜਿਵੇਂ ਜ਼ਿਕਰ ਕਰਦੇ ਕਿ ਮੀਡੀਆ ਜਿਵੇਂ ਬ੍ਰੇਨ ਵਾਸ਼ ਕੀਤਾ ਹੋਇਆ ਹੈ, ਉੱਥੇ ਖਬਰਾਂ ਹੀ ਨਹੀਂ ਪਹੁੰਚਦੀਆਂ ਹੈ। ਔਰ ਉਹੀ ਲੋਕ ਜਦੋਂ ਇੱਥੇ ਆਉਂਦੇ ਨੇ ਬਾਹਰ 2-3 ਮਹੀਨੇ ਬਾਅਦ ਉਹਨਾਂ ਦੇ ਦਿਮਾਗ ਖੁੱਲਦੇ ਨੇ ਔਰ ਉਹ ਡਿਫਰੈਂਟਲੀ ਸੋਚਣਾ ਸ਼ੁਰੂ ਕਰ ਦਿੰਦੇ ਨੇ। ਹੁਣ ਮੈਂ ਚਾਹਾਂਗੀ ਤੁਸੀਂ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕਰ ਦਿਓ। ਅਸੀਂ ਆਪਣੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਦੇਖੋ, ਵੀਰਵਾਰ ਦੇ ਪ੍ਰੋਗਰਾਮ 'ਚ ਅਸੀਂ ਭਗਤ ਬਾਣੀ ਦੀ ਵਿਚਾਰ ਕਰਦੇ ਹਾਂ। ਭਗਤ ਜੈਦੇਵ ਜੀ, ਜਿਨ੍ਹਾਂ ਦਾ ਸੰਬੰਧ ਬੰਗਾਲ ਨਾਲ, ਕਨੌਜ ਬ੍ਰਾਹਮਣ ਬੰਗਾਲ ਦੇ ਬਹੁਤ ਲਰਨਡ ਸਕਾਲਰ, ਉਸ ਜ਼ਮਾਨੇ 'ਚ ਵੀ ਜਿਹੜੀ ਉਹਨਾਂ ਦੀ ਸੰਸਕ੍ਰਿਤ ਦੇ ਵਿੱਚ ਲਿਖੀ ਗੀਤ ਗੋਵਿੰਦ ਰਚਨਾ ਅੱਜ ਵੀ ਉਹਨੂੰ ਬੜੀ ਲਟਕ ਦੇ ਨਾਲ ਭਾਰਤ ਭਰ ਦੇ ਵਿੱਚ ਗਾਇਆ ਜਾਂਦਾ ਹੈ। ਔਰ ਗੁਰੂ ਨਾਨਕ ਸਾਹਿਬ ਉਹਨਾਂ ਉੱਥੇ ਗਏ ਬੰਗਾਲ 'ਚ, ਔਰ ਉੱਥੋਂ ਉਹਨਾਂ ਦੀ ਬਾਣੀ ਦੇ 2 ਸ਼ਬਦ ਭਗਤ ਜੈਦੇਵ ਜੀ ਦੇ ਗੁਰੂ ਗ੍ਰੰਥ ਸਾਹਿਬ 'ਚ ਦਰਜ ਨੇ। ਪਹਿਲਾ ਅਸੀਂ ਪਿਛਲੇ ਵੀਰਵਾਰ ਵਿਚਾਰਿਆ ਸੀ ਜਿਹੜਾ ਬਿਲਕੁਲ ਪਿਓਰ ਸੰਸਕ੍ਰਿਤ ਸੀ। ਇਸ ਦੇ ਵਿੱਚ ਥੋੜੇ ਜਿਹੇ ਲਫ਼ਜ਼ ਸੰਸਕ੍ਰਿਤ ਦੇ ਨੇ, ਪਰ ਇਹ ਸਾਧ ਭਾਸ਼ਾ ਹੈ ਜਿਹੜੀ ਉਸ ਵੇਲੇ ਦੀ ਲਿਟਰਰੀ ਲੈਂਗੁਏਜ, ਜਿਹਨੂੰ ਸੰਦੂਕੜੀ ਵੀ ਕਹਿੰਦੇ ਸੀ, ਔਰ ਥੋੜੇ ਲਫ਼ਜ਼ ਬ੍ਰਿਜ ਭਾਸ਼ਾ ਦੇ। ਔਰ ਇਹ ਸ਼ਬਦ ਰਾਗ ਮਾਰੂ ਦੇ ਵਿੱਚ ਹੈ। ਬਾਣੀ ਜੈਦੇਵ ਜੀ ਕੀ, ਇੱਕ ਓਂਕਾਰ ਸਤਿਗੁਰ ਪ੍ਰਸਾਦ। ਚੰਦ ਸਤ ਭੇਦਿਆ, ਨਾਦ ਸਤ ਪੂਰਿਆ, ਸੂਰ ਸਤ ਖੋੜਸਾ, ਦਤ ਕੀਆ, ਅਬਲ ਬਲ ਤੋੜਿਆ, ਅਚਲ ਚਲ ਥੱਪਿਆ, ਅਘੜ ਘੜਿਆ ਤਹਾਂ ਅਪਿਓ ਪੀਆ, ਮਨ ਆਦ ਗੁਣ ਆਦ ਵਖਾਣਿਆ, ਤੇਰੀ ਦੁਬਿਧਾ ਦ੍ਰਿਸ਼ਟ ਸਮਾਨਿਆ। ਰਹਾਓ ਜੀ, ਜਿਵੇਂ ਰਹਾਓ ਦੀ ਤੁਕ ਸ਼ਬਦ ਦਾ ਕੇਂਦਰੀ ਨੁਕਤਾ ਹੁੰਦੀ ਹੈ, ਇਸ ਦੇ ਵਿੱਚ ਵੀ ਜਿਹੜੀਆਂ ਪਹਿਲੀਆਂ ਤੁਕਾਂ ਨੇ ਉਹਨਾਂ 'ਚ ਜਿਹੜਾ ਇੱਕ ਖਾਸ ਤੌਰ 'ਤੇ ਜਿਸ ਨੂੰ ਕੁੰਭਨ ਰੇਚਨ ਕਹਿੰਦੇ ਨੇ, ਪ੍ਰਾਣਾਯਾਮ। ਪ੍ਰਾਣਾਯਾਮ ਦੇ ਵਿੱਚ ਇੱਕ ਪ੍ਰੈਕਟਿਸ ਹੁੰਦਾ ਵੀ ਇੱਕ ਨਾਸ ਰਾਹੀਂ ਤੁਸੀਂ ਸਾਹ ਅੰਦਰ ਖਿੱਚਦੇ ਹੋ, ਫਿਰ ਰੋਕਦੇ ਹੋ, ਫਿਰ ਉਹਨੂੰ ਛੱਡਦੇ ਹੋ,
ਔਰ ਇਸ ਪ੍ਰਾਣਾਯਾਮ ਦੀ ਪ੍ਰੋਸੈਸ 'ਚ ਕੁੰਭਨ ਰੇਚਨ ਇਹ ਲਫ਼ਜ਼ ਇਸਤੇਮਾਲ ਹੁੰਦੇ ਨੇ। ਸੋ ਭਗਤ ਜੈਦੇਵ ਜੀ ਨੇ ਉਸ ਸਾਰੇ ਨੂੰ ਨੈਗੇਟ ਕੀਤਾ ਹੈ ਕਿ ਜਦੋਂ ਰੱਬ ਦੀ ਸ਼ਰਨ ਵਿੱਚ ਆ ਜਾਈਏ, ਰੱਬ ਦੇ ਨਾਲ ਤੁਹਾਡੀ ਮੁਹੱਬਤ, ਤੁਹਾਡੀ ਬੰਦਗੀ ਤੁਸੀਂ ਉਸ ਦੀ ਕਰਦੇ ਹੋ, ਫਿਰ ਇਹਨਾਂ ਚੀਜ਼ਾਂ ਦੀ ਲੋੜ ਨਹੀਂ ਰਹਿੰਦੀ। ਔਰ ਰਹਾਉ ਦੀ ਤੁਕ ਇਹੀ ਹੈ, ਮਨ ਆਦ ਗੁਣ ਆਦ ਵਖਾਨਿਆ, ਕਿ ਮੇਰੇ ਮਨ ਨੇ ਜਦੋਂ ਉਸ ਆਦ ਵਾਹਿਗੁਰੂ ਨੂੰ ਜਿਹੜਾ ਸਾਰੀ ਕ੍ਰੀਏਸ਼ਨ ਤੋਂ ਪਹਿਲਾਂ ਸੀ ਉਸ ਨੂੰ ਸਮਝਿਆ, ਉਸ ਨੂੰ ਵਖਾਣਿਆ, ਤੇਰੀ ਦੁਬਿਧਾ ਦ੍ਰਿਸ਼ਟ ਸਮਾਨਿਆ। ਫਿਰ ਮੇਰੀ ਜਿਹੜੀ ਦੁਬਿਧਾ ਸੀ, ਮੇਰ ਤੇਰ ਵਾਲੀ ਸੋਚ ਸੀ, ਉਹ ਖਤਮ ਹੋ ਗਈ ਔਰ ਹਰ ਇੱਕ ਦੇ ਵਿੱਚ ਮੈਨੂੰ ਉਸ ਰੱਬ ਦਾ ਦੀਦਾਰ ਹੋਇਆ। ਔਰ ਸ਼ੁਰੂਆਤ ਸੀ ਚੰਦ ਸੱਤ ਭੇਦਿਆ। ਹੁਣ ਇਹ ਜਿਹੜੀ ਪ੍ਰਾਣਾਯਾਮ ਦੀ ਪ੍ਰੋਸੈਸ ਹੈ, ਇੱਕ ਨਾੜੀ ਉਹਨੂੰ ਚੰਦਰਮਾ ਨਾੜੀ ਕਹਿੰਦੇ ਨੇ, ਕਿ ਉਹਨੂੰ ਭੇਦਣਾ। ਨਾਦ ਸੱਤ ਪੂਰਿਆ, ਸੱਤ ਪੂਰਿਆ ਪ੍ਰਾਣ ਰੋਕ ਕੇ, ਨਾਦ ਹੈ ਸੁਖਮਨਾ, ਨਾੜੀ ਨੂੰ ਜਿਹੜਾ ਹੈ ਉਹ ਉਸ ਦੇ ਵਿੱਚ ਸਾਹ ਰੋਕ ਲੈਣਾ। ਸੂਰ ਸੱਤ ਖੋੜਸਾ, ਹੁਣ ਇਹ ਹੁੰਦਾ ਹੈ ਕਿ ਸੱਜੀ ਸੁਰ ਨੂੰ ਰੋਕ ਲੈਂਦੇ ਨੇ ਤੇ ਖੋੜਸਾ ਹੁੰਦਾ 16 ਵਾਰ। 16 ਵਾਰ ਉਹ ਓਮ ਓਮ ਕਹਿੰਦੇ ਨੇ ਕਿ ਵੀ ਇਹ ਜਿਹੜਾ 16 ਵਾਰ ਓਮ ਓਮ ਕਹਿਣਾ ਦੱਤ ਕੀਆ, ਫਿਰ ਇਹ ਆਪਣਾ ਸਾਹ ਬਾਹਰ ਛੱਡਦੇ ਨੇ। ਉਹਨਾਂ ਨੇ ਕਿਹਾ ਕਿ ਭਾਈ ਇਹਦੀ ਹੁਣ ਲੋੜ ਨਹੀਂ ਹੈ, ਉਸ ਵਾਹਿਗੁਰੂ ਦੇ ਨਾਲ ਮਿਲ ਕੇ ਅਬਲ ਬਲ ਤੋੜਿਆ, ਅਚਲ ਚੱਲ ਥੱਪਿਆ, ਕਿ ਇਹ ਜਿਹੜਾ ਮੇਰਾ ਮਨ ਬਿਲਕੁਲ ਕਮਜ਼ੋਰ ਸੀ ਉਹ ਹੁਣ ਬਲਵਾਨ ਹੋ ਗਿਆ। ਜਿਹੜਾ ਅਮੋੜ ਮਨ ਸੀ ਉਹ ਮੋੜਿਆ ਗਿਆ। ਅਘੜ ਘੜਿਆ ਤਹਾਂ ਅਪਿਓ ਪੀਆ, ਅਲੜ ਮਨ ਜਿਹੜਾ ਹੁਣ ਘੜਿਆ ਗਿਆ, ਕਿਉਂਕਿ ਉਸ ਨੇ ਅੰਮ੍ਰਿਤ ਨੂੰ ਪਾਨ ਕਰ ਲਿਆ, ਵਾਹਿਗੁਰੂ ਦੇ ਪਿਆਰ ਦਾ ਅੰਮ੍ਰਿਤ। ਫਿਰ ਰਹਾਉ ਦੀ ਤੁਕ ਮੈਂ ਵਿਚਾਰ ਲਈ ਹੈ, ਅਰਧ ਕੋ ਅਰਧਿਆ, ਸਰਦ ਕੋ ਸਰਦਿਆ, ਸਲਲ ਕੋ ਸਲਲ ਸਮਾਨ ਆਇਆ, ਬਦਤ ਜੈਦਿਓ ਜੈਦੇਵ ਕੋ ਰਮਿਆ, ਬ੍ਰਹਮ ਨਿਰਵਾਣ ਲਿਵ ਲੀਨ ਪਾਇਆ। ਕਿ ਭਾਈ ਜਿਸ ਨੇ ਵੀ ਵਾਹਿਗੁਰੂ ਨੂੰ ਸ਼ਰਧਾ ਦੇ ਨਾਲ ਸ਼ਰਧਿਆ, ਵਿਸ਼ਵਾਸ ਕੀਤਾ, ਆਰਾਧਨਾ ਦੇ ਨਾਲ ਆਰਾਧਿਆ, ਸਚਾਰਤਾ ਦੇ ਨਾਲ, ਤੇ ਉਹ ਵਾਹਿਗੁਰੂ ਦੇ ਵਿੱਚ ਇਵੇਂ ਹੀ ਇਕਮਿਕ ਹੋ ਗਿਆ। ਸਲਲ ਕੋ ਸਲਲ ਸਮਾਨ ਆਇਆ, ਕਿ ਜਿਵੇਂ ਪਾਣੀ ਦੇ ਨਾਲ ਪਾਣੀ ਰਲ ਜਾਂਦਾ ਹੈ, ਨਦੀ ਜਾ ਕੇ ਸਮੁੰਦਰ, ਸਲਲ ਪਾਣੀ ਨੂੰ ਕਹਿੰਦੇ ਨੇ ਨਦੀ ਨੂੰ, ਉਵੇਂ ਹੋ ਗਿਆ। ਔਰ ਉਹਨਾਂ ਨੇ ਕਿਹਾ ਬਦਤ ਜੈਦਿਓ, ਕਿ ਜੈਦੇਵ ਇਹ ਕਹਿੰਦੇ ਨੇ ਕਿ ਜਿਸ ਨੇ ਜੈਦੇਵ ਨੂੰ ਰਮਿਆ, ਸਿਮਰਿਆ। ਪਹਿਲਾਂ ਉਹਨਾਂ ਦਾ ਆਪਣਾ ਨਾਮ ਜੈਦੇਵ ਹੈ, ਫਿਰ ਜੈਦੇਵ ਵਾਹਿਗੁਰੂ ਲਈ ਹੈ ਜਿਸ ਦੀ ਕ੍ਰੀਏਸ਼ਨ ਹੈ, ਜਿਸ ਨੇ ਰਮਿਆ ਹੁੰਦਾ ਸਿਮਰਿਆ। ਬ੍ਰਹਮ ਨਿਰਵਾਣ ਲਿਵ ਲੀਨ ਪਾਇਆ, ਉਹ ਵਾਸ਼ਨਾ ਰਹਿਤ ਹੋ ਗਿਆ ਔਰ ਇਸ ਦੇ ਨਾਲ ਲਿਵ ਲੀਨ ਪਾਇਆ, ਉਸ ਨੂੰ ਬੇਪਰਵਾਹ ਰੱਬ ਦੇ ਦੀਦਾਰ ਹੋਏ, ਉਹ ਰੱਬ ਦੇ ਵਿੱਚ ਇਕਮਿਕ ਹੋਇਆ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਅੱਜ ਦੇ ਅਹਿਮ ਇਸ਼ੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇਸ ਆਪਣੀ ਵਿਊਜ਼ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ। ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸਾਥ ਗਿਆ ਦੋ ਦਿਖਤੀ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ। ਕੀ ਤੁਸੀਂ ਆਪਣੇ ਟੈਕਸਿਸ ਨੂੰ ਲੈ ਕੇ ਚਿੰਤਤ ਹੋ? ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਹੈ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ, ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਛਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਿਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ। ਐਕੂਰੇਟ ਅਕਾਊਂਟੈਂਟਸ ਐਂਡ ਟੈਕਸਿਸ